व्यूअर्स वेलकम बैक इन प्रोग्राम जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਕਿਸੇ ਵੀ ਡੈਮੋਕ੍ਰੇਸੀ 'ਚ ਮੀਡੀਆ ਜਿਸ ਦੇ ਵਿੱਚ ਪ੍ਰਿੰਟ ਇਲੈਕਟ੍ਰੋਨਿਕ ਸ਼ਾਮਲ ਹੈ ਜੀ ਉਸ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਫੋਰਥ ਪਿਲਰ। ਤਿੰਨ ਉਸ ਦੇ ਜਿਹੜੇ ਥੰਮ ਨੇ ਉਹ ਲੈਜਿਸਲੇਚਰ, ਐਗਜ਼ੈਕਟਿਵ ਤੇ ਜੁਡੀਸ਼ਰੀ ਹੁੰਦੇ ਜੀ, ਕਿਉਂਕਿ ਮੀਡੀਆ ਕ੍ਰਿਟਿਸਾਈਜ਼ ਵੀ ਕਰਦਾ ਹੈ, ਸਰਕਾਰਾਂ ਜਿਹੜੀਆਂ ਹਕੂਮਤ ਕਰਦੀਆਂ ਨੇ ਉਹਨਾਂ ਦੇ ਔਗਣ ਵੀ ਕੱਢਦਾ ਹੈ, ਉਹਨਾਂ ਵਿਚਲੇ ਕੀੜੇ ਵੀ ਕੱਢਦਾ ਹੈ ਤੇ ਲੋਕਾਂ ਦੀ ਆਵਾਜ਼ ਵੀ ਹੁੰਦੀ ਹੈ, ਲੋਕਾਂ ਦੀ ਜਨਤਕ ਰਾਏ ਕੀ ਹੈ ਕਿਸੇ ਇਸ਼ੂ ਤੇ। ਇਸ ਤਰੀਕੇ ਨਾਲ ਜਿਹੜੀ ਲੋਕ ਰਾਏ ਹੈ, ਔਰ ਜਦੋਂ ਡੈਮੋਕ੍ਰੇਸੀ ਨੂੰ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਕਿਹਾ ਜਾਂਦਾ ਹੈ ਜੀ, ਤੇ ਮਕਸਦ ਇਹ ਹੁੰਦਾ ਹੈ ਕਿ ਅਕਾਊਂਟੇਬਿਲਿਟੀ, ਜਿਹਦੇ ਲਈ ਮੀਡੀਆ ਦਾ ਇੱਕ ਵੱਡਾ ਰੋਲ ਹੁੰਦਾ ਹੈ। ਬਿਲਕੁਲ। ਜਦੋਂ ਅਸੀਂ ਡਿਕਟੇਟਰਸ਼ਿਪਸ ਦੀ ਗੱਲ ਕਰਦੇ ਹਾਂ ਜਾਂ ਨਾਜ਼ੀਆਂ ਦੀ ਗੱਲ ਕਰਦੇ ਹਾਂ 1930 'ਚ ਜਾਂ ਰਸ਼ੀਅਨ ਰਜੀਮ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਕਿ ਉਹਨਾਂ ਜ਼ਮਾਨਿਆਂ 'ਚ ਅੱਜ ਵੀ ਜਿੱਥੇ ਡਿਕਟੇਟਰਸ਼ਿਪ ਜਾਂ ਕਮਿਊਨਿਸਟ ਰੂਲ ਸੀ ਉਹਦੇ 'ਚ ਜਿਹੜੀ ਆਜ਼ਾਦੀਆਂ ਨੇ, ਮੁੱਢਲੀਆਂ ਆਜ਼ਾਦੀਆਂ ਦਾ ਗਲਾ ਤਾਂ ਘੁੱਟਿਆ ਹੀ ਗਿਆ ਸੀ। ਮੀਡੀਆ ਦਾ ਹਾਲ ਵੀ ਜਿਹੜਾ ਉਹ ਬਹੁਤ ਮਾੜਾ ਸੀ, ਉਹ ਸਰਕਾਰੀ ਵਰਜ਼ਨ ਹੀ ਹੁੰਦੀ ਸੀ ਜਿਹੜੀ ਅੱਜ ਵੀ ਮੋਰ ਔਰ ਲੈਸ ਉਹ ਰੂਸ ਹੋਏ, ਚੀਨ ਹੋਏ, ਜਿਹੜਾ ਉਹ ਉਸ ਕਿਸਮ ਦਾ ਵਰਤਾਰਾ ਹੀ ਹੈ, ਜਾਂ ਨਾਰਥ ਕੋਰੀਆ ਹੋਏ। ਲੇਕਿਨ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਪੱਛਮੀ ਦੇਸ਼, ਯੂਰਪ ਔਰ ਈਵਨ ਉਹਦੇ 'ਚ ਸਾਡਾ ਅਮਰੀਕਾ ਵੀ ਸ਼ਾਮਲ ਹੈ, ਖਾਸ ਤੌਰ ਤੇ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਾਵਰ ਦੇ ਵਿੱਚ ਆਏ ਨੇ, ਪਿਛਲੇ ਸਾਲ ਵਾਈਟ ਹਾਊਸ 'ਚ ਪਹੁੰਚੇ, ਜਿਵੇਂ ਇਹਨਾਂ ਨੇ ਮੀਡੀਆ ਨੂੰ ਟਰੈਸ਼ ਕੀਤਾ, ਮੀਡੀਆ ਨੂੰ ਦੁਸ਼ਮਣ ਕਿਹਾ, ਇਹ ਇਵੇਂ ਹੀ ਜੇ ਤੁਸੀਂ ਉਹਨਾਂ ਦੀਆਂ ਕੋਈ ਸਟੇਟਮੈਂਟਾਂ ਦੇਖੋ ਤਾਂ ਇਵੇਂ ਹੀ ਲੱਗਦਾ ਵੀ ਜਿਵੇਂ ਸਟਾਲਨ ਦੀ ਜਿਹੜੀ ਲੈਂਗੁਏਜ ਹੈ ਉਹ ਪ੍ਰੈਜ਼ੀਡੈਂਟ ਟਰੰਪ ਨੇ ਚੁਰਾਈ ਹੋਏ ਜੀ। ਲੇਕਿਨ ਇਹਦੇ ਬਾਵਜੂਦ ਦੁਨੀਆ ਦੇ ਵਿੱਚ ਔਰ ਖਾਸ ਤੌਰ ਤੇ ਪੱਛਮੀ ਜਗਤ ਦੇ ਵਿੱਚ ਵਾਚ ਗਰੁੱਪ ਨੇ, ਵਾਚ ਡੌਗ ਗਰੁੱਪ ਉਹਨਾਂ ਨੂੰ ਕਹਿੰਦੇ ਨੇ, ਕਿ ਵੀ ਇੱਕ ਚੌਕੀਦਾਰ ਜਿਹੜੇ ਕਿ ਦੇਖਦੇ ਨੇ ਕਿ ਕਿਹੜੀ ਚੀਜ਼ ਕਿੱਧਰ ਨੂੰ ਜਾ ਰਹੀ ਹੈ, ਕਿਹੜੀ ਚੀਜ਼ ਉਚਾਉਣ ਵਾਲਾ ਹੈ, ਕਿਹੜੀ ਨਿਭਾਉਣ ਵਾਲਾ ਹੈ ਜੀ। ਔਰ ਇੱਕ ਗਰੁੱਪ ਵਾਚ ਡੌਗ ਗਰੁੱਪ ਹੈ ਜਿਸ ਨੂੰ ਰਿਪੋਰਟਰਸ ਵਿਦਆਊਟ ਬਾਰਡਰਸ ਕਹਿੰਦੇ ਨੇ, ਔਰ ਉਹ ਇਸ ਮੁੱਦੇ ਦੇ ਉੱਤੇ ਕਿ ਦੁਨੀਆ ਦੇ ਵਿੱਚ ਪ੍ਰੈਸ ਫਰੀडम ਦਾ ਕੀ ਹਾਲ ਹੈ, ਮੀਡੀਆ ਫਰੀडम ਦਾ ਕੀ ਹਾਲ ਹੈ ਜੀ, ਇੱਕ ਉਹ ਐਨੂਅਲ ਰਿਪੋਰਟ ਵਰਲਡ ਪ੍ਰੈਸ ਫਰੀडम ਇੰਡੈਕਸ ਕੱਢਦੇ ਨੇ ਹਰ ਸਾਲ, ਜਿਹਦੇ 'ਚ ਉਹ ਰੈਂਕ ਕਰਦੇ ਨੇ ਕਿ ਕਿੱਥੇ ਆਜ਼ਾਦੀ ਘਟੀ ਹੈ ਮੀਡੀਆ ਦੀ, ਕਿੱਥੇ ਅੱਗੇ ਨਾਲੋਂ ਇੰਪਰੂਵ ਹੋਈ ਹੈ। ਉਹਨਾਂ ਨੇ ਆਪਣੀ ਇਸ ਸਾਲ ਦੀ ਔਰ 2002 ਤੋਂ ਇਹ ਲਗਾਤਾਰ ਰਿਪੋਰਟ ਨਿਕਲਦੀ ਹੈ, ਪਿਛਲੇ 16 ਸਾਲ ਤੋਂ ਜੀ, ਔਰ ਇਸ ਵਾਰ ਵੀ ਉਹਨਾਂ ਨੇ 180 ਦੇਸ਼ਾਂ ਤੇ ਬੇਸਡ ਉਹਨਾਂ ਦੇ ਸਾਰੇ ਪੈਰਾਮੀਟਰ ਜਿਹੜੇ ਵੀ ਉਹਨਾਂ ਦੇ ਇਸ ਫਰੀडम ਰਿਪੋਰਟ ਦੇ ਹੁੰਦੇ ਨੇ ਉਸ ਦੇ ਆਧਾਰਿਤ ਉਹਨਾਂ ਨੇ ਰਿਪੋਰਟ ਕੱਢੀ ਹੈ। ਔਰ ਇਹਨਾਂ 180 ਦੇਸ਼ਾਂ ਦੇ ਵਿੱਚ ਜ਼ਾਹਰ ਹੈ ਅਮਰੀਕਾ ਦਾ ਨੰਬਰ ਵੀ ਥੱਲੇ ਗਿਆ, ਕੈਨੇਡਾ ਉੱਪਰ ਆਇਆ, ਪਰ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਭਾਰਤ ਜਿਹੜਾ ਆਪਣੇ ਆਪ ਨੂੰ ਜਿਹਦੇ ਹਾਕਮ ਔਰ ਉਹਨਾਂ ਦੇ ਦੁਮਛੱਲੇ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਹਿੰਦੇ ਨੇ, ਉਹ 180 ਦੇਸ਼ਾਂ ਚੋਂ 138ਵੇਂ ਨੰਬਰ ਤੇ ਹੈ। ਉਸ ਦਾ ਸ਼ਰਮਨਾਕ ਰੈਂਕ ਕਿ 137 ਦੇਸ਼ ਬਿਹਤਰ ਨੇ ਭਾਰਤ ਨਾਲੋਂ ਜਦੋਂ ਕਿ ਮੀਡੀਆ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ। ਔਰ ਇਹ ਜਿਹੜਾ ਇਹਨਾਂ ਦਾ ਵਰਲਡ ਪ੍ਰੈਸ ਫਰੀडम ਇੰਡੈਕਸ ਦਾ ਮੇਜਰ ਹੁੰਦਾ ਹੈ ਲੈਵਲ ਆਫ ਮੀਡੀਆ ਫਰੀडम, ਉਹਦੇ 'ਚ ਲੈਵਲ ਆਫ ਪਲੂਰਲਿਜ਼ਮ, ਮੀਡੀਆ ਇੰਡੀਪੈਂਡੈਂਸ, ਐਨਵਾਇਰਨਮੈਂਟ, ਸੈਲਫ ਸੈਂਸਰਸ਼ਿਪ, ਲੀਗਲ ਫਰੇਮਵਰਕ, ਟਰਾਂਸਪੇਰੈਂਸੀ, ਕੁਆਲਿਟੀ ਆਫ ਇੰਫਰਾਸਟਰਕਚਰ, ਔਰ ਇਹ ਸਾਰਾ ਜਿਹੜਾ ਜਿਹਦੇ ਚੋਂ ਕਿ ਨਿਊਜ਼ ਔਰ ਇਨਫੋਰਮੇਸ਼ਨ ਨਿਕਲਦੀ ਹੈ, ਇਹਦੇ 'ਚ ਗਵਰਨਮੈਂਟ ਪਾਲਿਸੀ ਨਹੀਂ ਹੁੰਦੀ, ਓਵਰਆਲ ਇੱਕ ਐਨਵਾਇਰਨਮੈਂਟ, ਔਰ ਇਹੀ ਪੈਰਾਮੀਟਰ ਨੇ, ਪੈਮਾਨੇ ਨੇ ਜਿਹੜੇ ਕਿ ਮੈਂ ਜੀ ਆਲਰੇਡੀ ਡਿਸਕਸ ਕੀਤੇ ਨੇ। ਸੋ ਉਹਦੇ 'ਚ ਜਿਹੜਾ ਨੰਬਰ 1 ਦੇ ਉੱਤੇ ਮੀਡੀਆ ਆਜ਼ਾਦੀ 'ਚ ਹੈ ਉਹ ਨਾਰਵੇ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਦਾ ਇਹ ਕਹਿਣਾ ਇਸ ਰਿਪੋਰਟ ਦਾ ਕਿ ਇਹ ਜਿਹੜੀਆਂ ਨੇ ਮੋਰ ਐਂਡ ਮੋਰ ਡੈਮੋਕ੍ਰੈਟਿਕਲੀ ਇਲੈਕਟਡ ਲੀਡਰਸ ਨੋ ਲੋਂਗਰ ਸੀ ਦਾ ਮੀਡੀਆ ਐਜ਼ ਪਾਰਟ ਆਫ ਡੈਮੋਕ੍ਰੇਸੀਜ਼ ਐਸੈਂਸ਼ੀਅਲ ਅੰਡਰਪਿਨਿੰਗ ਬਟ ਐਜ਼ ਐਨ ਐਡਵਰਸਿਟੀ ਟੂ ਵਿਚ ਦੇ ਓਪਨਲੀ ਡਿਸਪਲੇ ਦੇਅਰ ਐਵਰਸ਼ਨ। ਕਿ ਈਵਨ ਡੈਮੋਕ੍ਰੇਸੀਜ਼ ਦੇ ਵਿੱਚ ਵੀ ਉਹ ਲੀਡਰ ਐਮਰਜ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਡੋਨਲਡ ਟਰੰਪ ਵੀ ਹੈ, ਮੋਦੀ ਵੀ ਹੈ, ਜਿਹੜੇ ਕਿ ਮੀਡੀਆ ਨੂੰ ਸਟਰੈਂਥ ਦੇ ਤੌਰ ਤੇ ਨਹੀਂ ਦੇਖਦੇ। ਔਰ ਅਮਰੀਕਾ ਜਿਵੇਂ ਮੈਂ ਕਿਹਾ ਕਿ ਟਰੰਪ ਨੇ ਜਿਹੜੀ ਲੈਂਗੁਏਜ ਇਸਤੇਮਾਲ ਕੀਤੀ ਮੀਡੀਆ ਲਈ ਰਿਪੋਰਟਰਸ ਨੂੰ, ਐਨਮੀਜ਼ ਆਫ ਦਾ ਪੀਪਲ, ਇਹ ਉਹੀ ਸਟਾਲਨ ਦੀ ਜ਼ਬਾਨ ਹੈ ਜਿਹੜੀ ਉਹਨੇ ਇਸਤੇਮਾਲ ਕੀਤੀ। ਫਿਰ ਇਸ ਦੇ ਵਿੱਚ ਜ਼ਾਹਰ ਹੈ ਕਿ ਜਿਹੜੀ ਹੇਟਰੇਡ ਹੈ ਮੀਡੀਆ ਦੇ ਲਈ, ਲੋਕਾਂ ਲਈ, ਉਹਦੇ 'ਚੋਂ ਆਲਰੇਡੀ ਨਿਕਲਦਾ ਹੈ ਕਿ ਵੀ ਉਹਨਾਂ ਦੇ ਉੱਤੇ ਹਮਲੇ ਹੁੰਦੇ ਨੇ,
ਅਸੈਸੀਨੇਸ਼ਨਸ ਕਤਲ ਹੁੰਦੇ ਨੇ ਮੀਡੀਆ ਵਾਲਿਆਂ ਦੇ ਆਰ ਨਾਟ ਐਗਜ਼ੈਂਪਟਡ ਫਰਮ ਅਸੈਸੀਨੇਸ਼ਨ, ਇਹ ਕਿਊਬਾ ਵਾਲੇ ਨੇ ਕਿਹਾ ਜੀ। ਫਿਰ ਜਿਹੜੀ ਹੈ ਅਲਟੀਮੇਟਲੀ ਜਦੋਂ ਤੁਸੀਂ ਦਾ ਅਨਲਿਸ਼ਿੰਗ ਆਫ ਹੇਟਡ ਟੂਵਰਡਸ ਜਰਨਲਿਸਟ ਇਜ਼ ਨਾਟ ਵਨ ਆਫ ਵਾਸ ਥ੍ਰੈਟਸ ਟੂ ਡੈਮੋਕ੍ਰੇਸੀਜ਼, ਇਹ ਜਿਹੜਾ ਇਸ ਕਿਸਮ ਦੇ ਬਿਆਨ ਅੱਗੋਂ ਹੇਟਡ ਪੈਦਾ ਕਰਦੇ ਨੇ। ਸੋ 180 ਦੇਸ਼ਾਂ ਜਿਵੇਂ ਮੈਂ ਕਿਹਾ, ਨਾਰਵੇ ਸਭ ਤੋਂ ਆਜ਼ਾਦ ਹੈ ਔਰ ਸਭ ਤੋਂ ਮਾੜਾ ਹਾਲ ਲਾਸਟ 180ਵਾਂ ਜਿਹੜਾ ਹੈ ਨਾਰਥ ਕੋਰੀਆ ਦੇ ਜੀ। ਔਰ ਇਸ ਸਾਰੇ ਚ ਈਵਨ ਜਿਹੜੀ ਅਨਫੋਰਚੂਨੇਟ ਪਾਰਟ ਹੈ, ਅਸੀਂ ਦੇਖਦੇ ਹਾਂ ਕਿ ਯੂਰਪੀਅਨ ਕੰਟਰੀਜ਼ ਜਿਵੇਂ ਮਾਲਟਾ ਹੈ, ਚੈਕ ਰਿਪਬਲਿਕ ਹੈ, ਸਰਬੀਆ ਹੈ, ਸਲੋਵਾਕੀਆ ਹੈ, ਇਹ ਸਾਰੇ ਵੀ ਜਿਹੜੇ ਨੇ ਇਸ ਮੀਡੀਆ ਦੀ ਆਜ਼ਾਦੀ ਚ ਥੱਲੇ ਨੂੰ ਗਏ ਨੇ। ਔਰ ਇਸ ਸਾਰੇ ਚੋਂ ਜਿਹੜਾ ਜਦੋਂ ਇਹਦਾ ਏਸ਼ੀਆ ਪੈਸੀਫਿਕ ਰੀਜਨ ਦੀ ਗੱਲ ਹੈ ਤੇ ਸਾਊਥ ਕੋਰੀਆ ਜਿਹੜਾ ਹੈ ਉਹ ਇੰਪਰੂਵ ਕੀਤਾ ਅੱਗੇ ਨਾਲੋਂ। ਔਰ ਭਾਰਤ ਦੇ ਕੰਟੈਕਸਟ ਦੇ ਵਿੱਚ ਜਿਹੜੀ ਖਬਰ ਭਾਰਤ ਦੇ ਮੀਡੀਆ ਨੇ ਖੁਦ ਵੀ ਬੜੀ ਪ੍ਰੋਮੀਨੈਂਸ ਦੇ ਨਾਲ ਲਾਈ, ਕਿਉਂਕਿ ਰਿਪੋਰਟ ਇੰਨੀ ਕਿ ਇੰਪ੍ਰੈਸਿਵ ਜਾਂ ਇੰਨੀ ਪਾਵਰਫੁਲ ਹੁੰਦੀ ਹੈ, ਇਹਨੂੰ ਇਗਨੋਰ ਨਹੀਂ ਕਰ ਸਕਦੇ। ਔਰ ਇਹ ਟ੍ਰਿਬਿਊਨ ਦੀ ਖਬਰ ਹੈ, ਪ੍ਰੈਸ ਫਰੀडम ਇੰਡੀਆ ਫਾਲਸ ਟੂ 138th ਰੈਂਕ, 138ਵੇਂ ਰੈਂਕ ਤੇ ਆਇਆ। ਔਰ ਇਸ ਰਿਪੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਇੰਡੀਆ ਬਾਰੇ ਕਿਹਾ, India's ranking in the Press Freedom Index has fallen 2 places to 138, a watchdog said on Wednesday in annual report, blaming physical violence against journalists like Gauri Lankesh as the key reason behind country's low ranking. ਕਿ ਵੀ ਗੌਰੀ ਲੰਕੇਸ਼ ਵਰਗੀਆਂ ਜਿਹੜੀਆਂ ਪੱਤਰਕਾਰ ਨੇ ਉਹ ਵੀ ਮੌਤ ਦੇ ਘਾਟ ਉਤਾਰ ਦਿੱਤੀਆਂ ਜੀ। ਔਰ ਨਾਰਵੇ ਜਿਹੜਾ ਉਹ ਨੰਬਰ 1 ਤੇ ਜਿਵੇਂ ਮੈਂ ਦੱਸ ਹੀ ਚੁੱਕਾ। ਔਰ ਭਾਰਤ ਜਿਹੜਾ ਹੈ ਕਿ ਪਿਛਲੇ ਸਾਲ ਨਾਲੋਂ ਵੀ 2 ਰੈਂਕ ਥੱਲੇ ਗਿਆ। ਔਰ ਇੰਡੀਆ ਬਾਰੇ ਨੇ ਦਾ ਰਿਪੋਰਟ ਵਾਰਨਡ ਦੈਟ ਹੇਟ ਕ੍ਰਾਈਮ ਵਾਜ਼ ਅਨਦਰ ਇਸ਼ੂ ਪਲੇਗਿੰਗ ਇੰਡੀਆ, ਕਿ ਇੰਡੀਆ ਦੇ ਵਿੱਚ ਜਿਹੜੀ ਹੁਣ ਮੀਡੀਆ ਦੇ ਖਿਲਾਫ ਹਿੰਸਾ ਹੈ ਉਹਦਾ ਵੱਡਾ ਕਾਰਨ ਹੇਟ, ਨਫ਼ਰਤ ਦਾ ਵਰਤਾਰਾ ਹੈ। ਹੇਟ ਸਪੀਚ ਇਜ਼ ਆਲਸੋ ਐਨ ਇਸ਼ੂ in the continent's other giant India, which has fallen another 2 places to 138th. Ever since Narendra Modi became Prime Minister in 2014, Hindu fundamentalists have been referring to journalists in extremely violent terms, the report said. उन्होंने कहा कि 2014 ਦਾ ਜਦੋਂ ਦਾ ਮੋਦੀ ਪ੍ਰਧਾਨ ਮੰਤਰੀ ਬਣਿਆ ਮੀਡੀਆ ਦੇ ਲਈ ਬੜਾ ਨਫ਼ਰਤ ਭਰੀ ਜਿਹੜੀ ਹੈ ਸ਼ਬਦਾਵਲੀ ਇਹ ਇਸਤੇਮਾਲ ਹੋ ਰਹੀ ਹੈ Hindu fundamentalists ਵੱਲੋਂ। Any investigative reporting that annoys the ruling party or any criticism of Hindutva elicits a torrent of online insults and calls for the death of reporter or writer responsible, most of it coming from Prime Minister's troll army. उन्होंने कहा भी जदों ही कोई पत्रकार जिहड़ा है ਕੋਈ ਛਾਨਬੀਨ ਕਰਕੇ ਇਨਵੈਸਟੀਗੇਟਿਵ ਕੋਈ ਰਿਪੋਰਟ ਕੱਢਦਾ ਨਾਲ ਦੀ ਜਿਸ ਰਿਪੋਰਟ ਦੇ ਵਿੱਚ ਹਿੰਦੂ ਤਵਾ ਦੀ ਆਲੋਚਨਾ ਹੋਏ, ਉਸ ਦੀ ਦਾ ਕ੍ਰਿਟਿਸਿਜ਼ਮ ਹੋਏ, ਇੱਕਦਮ ਜਿਹੜੀ ਮੋਦੀ ਦੀ ਫੌਜ ਬਿਠਾਈ ਹੋਈ ਹੈ ਜਿਹੜੀ ਇੰਟਰਨੈਟ ਦੇ ਉੱਤੇ, ਉਹ ਇੱਕਦਮ ਇੱਕ ਨਫ਼ਰਤ ਦੀ ਮੁਹਿੰਮ ਸ਼ੁਰੂ ਕਰ ਦਿੰਦੀ ਹੈ, ਟੋਰੈਂਟ ਆਫ ਆਨਲਾਈਨ ਇਨਸਲਟਸ, ਔਰ ਨਾਲ ਦੀ ਨਾਲ ਕਹਿੰਦੀ ਹੈ ਕਿ ਡੈਥ ਟੂ ਦਿਸ ਰਿਪੋਰਟ, ਇਹਨੂੰ ਮਾਰ ਦਿਓ। ਵੀ ਇਹ ਨਾਲ ਦੀ ਨਾਲ ਡੈਥ ਥ੍ਰੈਟਸ ਸ਼ੁਰੂ ਹੋ ਜਾਂਦੀਆਂ ਨੇ। The report, the RSF cited the case of killing of journalist activist Gauri Lankesh, who was shot down outside her house in Bengaluru in September last year। ਉਸ ਨੂੰ ਉਹਨਾਂ ਨੇ ਕੋਟ ਕੀਤਾ ਜੀ। ਫਿਰ ਉਹਨਾਂ ਨੇ ਕਿਹਾ ਕਿ the newspaper editor Gauri Lankesh was gunned down outside her home in September after being the target of hate speech and death threats for criticizing Hindu supremacy, the caste system and discrimination against women। उन्होंने कहा जी कोई हुण गौरी लंकेश ने कोई खालिस्तान जिंदाबाद तो नहीं किया ਜਾਂ ਉਹ ਕੋਈ ਕਰਨਾਟਕਾ ਨੂੰ ਭਾਰਤ ਤੋਂ ਅੱਡ ਤਾਂ ਨਹੀਂ ਸੀ ਕਰਨਾ ਮੰਗਦੀ। ਬਿਲਕੁਲ ਉਹਨੇ ਹਿੰਦੂਤਵਾਦੀ ਉਹਨਾਂ ਨੇ ਕਿਹਾ ਜੀ ਇਹ ਗਲਤ ਜਿਹੜਾ ਲੋਕਾਂ ਦੇ ਹੱਕਾਂ ਦੇ ਉੱਤੇ ਛਾਪੇ ਮਾਰ ਰਹੇ ਨੇ। ਫਿਰ ਕਾਸਟ ਸਿਸਟਮ, ਕਿਉਂਕਿ ਜਿਹੜੀ ਗੌਰੀ ਲੰਕੇਸ਼ ਦਾ ਸਬੰਧ ਲਿੰਗਾਇਤ ਧਰਮ ਨਾਲ ਸੀ, ਜਿਹਨੂੰ ਹੁਣ ਕਰਨਾਟਕਾ ਦੀ ਸਰਕਾਰ ਨੇ, ਕਾਂਗਰਸ ਸਰਕਾਰ ਨੇ ਅੱਡ ਧਰਮ ਮੰਨਿਆ, ਬੀਜੇਪੀ ਅਜੇ ਮੰਨਣ ਨੂੰ ਤਿਆਰ ਨਹੀਂ ਹੈ। ਔਰ ਫਿਰ ਵਿਮਨ ਦੇ ਖਿਲਾਫ ਜਿਹੜੇ ਕ੍ਰਾਈਮ ਸੀ, ਉਹ ਕਿਹੜੇ ਕ੍ਰਾਈਮ ਰੁਕ ਗਏ ਨੇ ਜਾਂ ਹੁਣ ਨਹੀਂ ਹੋ ਰਹੇ, ਜੋ ਕੁਛ ਆਸਿਫਾ ਬਾਨੋ ਨਾਲ ਹੋਇਆ, ਜੋ ਕੁਛ ਉਨਾਓ ਚ ਹੋਇਆ, ਔਰ ਅੱਜ ਵੀ ਕਿੰਨੀਆਂ ਘਟਨਾਵਾਂ ਰੋਜ਼ ਦੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਰਿਪੋਰਟ ਨੇ ਇੱਕ ਵਾਰ ਫੇਰ ਇਸ ਪੋਲ ਨੂੰ ਖੋਲ੍ਹਿਆ, ਔਰ ਇਹ ਅਜੇ ਵੀ
ਜਿਹੜੇ ਭਗਤ ਹਿੰਦੂਤਵਾ ਦੇ ਔਰ ਇਸ ਭਾਰਤ ਮਾਤਾ ਦੇ ਪੁੱਤਰ ਆਪਣੇ ਆਪ ਨੂੰ, ਔਰ ਜਿਹੜੇ ਸਿੱਖ ਗੁਲਾਮੀ ਦੇ ਵਿੱਚ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਦੀ ਸੁੱਧ ਬੁੱਧ ਭੁੱਲੀ ਹੋਈ ਹੈ, ਉਹ ਇਹ ਦੇਖਣ ਕਿ ਵੀ ਇਹ ਜੋ ਚੱਲ ਰਿਹਾ ਹੈ ਇਸ 'ਚ ਕਿੰਨੀ ਕੁ ਦੇਰ। ਜੀ कबीर साहब ने फरमाया है बाणी कि जो पड़ोसी के हुआ तू अपने ही जान, कि जो गवांढी दे होया वो तेरे नाल भी होना। अज जो कुछ साडियां बच्चियां नाल उत्थे हो रहा है, जो कुछ आम लोग सफर कर रहे ने, जिस हद तक जाके गुंडागर्दी है और जिस किस्म दे जड़े इन्हां ने बाबे साध जड़ा कि पूरी बाबा वारफेयर RSS ने शुरू की, सौदा साध ਦੀਆਂ ਕਰਤੂਤਾਂ ਕੀ ਨੇ ਸਾਹਮਣੇ ਆਇਆ ਜੀ। ਹੁਣ ਇਹਨਾਂ ਦੀ ਅਦਾਲਤ ਜਿਹੜੀ ਆਸਾ ਰਾਮ, ਜਿਹਦਾ ਬੜਾ ਵੱਡਾ ਉਪਾਸ਼ਕ ਸੀ ਨਰਿੰਦਰ ਮੋਦੀ, ਤੁਸੀਂ ਪੁਰਾਣੀਆਂ ਵੀਡੀਓ ਕੱਢ ਲਓ ਜੀ, ਹਾਂਜੀ, ਉੱਥੇ ਬਾਪੂ ਆਸਾ ਰਾਮ ਬਣਾਇਆ ਸੀ ਔਰ ਮੋਦੀ ਨੂੰ ਉਹ ਪ੍ਰਮੋਟ ਕਰਦਾ ਸੀ, ਉਹ ਮੋਦੀ ਨੂੰ ਪ੍ਰਮੋਟ ਕਰਦਾ ਸੀ ਜੀ। ਹੁਣ ਇੱਕ ਨਾਬਾਲਗ ਬੱਚੀ ਦੇ ਨਾਲ ਜਬਰ ਜਨਾਹ ਦੇ ਵਿੱਚ ਉਹਨੂੰ ਉਮਰ ਕੈਦ ਸਾਰਾ ਭਰਿਆ ਹੋਇਆ ਕਿ ਜੀ ਹੁਣ ਉਹ ਰਹੇਗਾ, ਜੇਲ੍ਹ 'ਚ ਰਹੇਗਾ। ਕੀ ਫਰਕ ਪੈਂਦਾ, ਹੋਰ ਆ ਜਾਣਗੇ, ਉਹ ਦੂਜੇ ਬੈਠੇ ਨੇ, ਮੁਰਾਰੀ ਬਾਬਾ ਆ ਜਾਏਗਾ, ਕੋਈ ਹੋਰ ਬਾਬਾ ਆ ਜਾਏਗਾ। ਇਹ ਤਾਂ ਇਹਨਾਂ ਨੇ ਜੋ ਕੁਛ ਇਹ ਖੜੇ ਕੀ, ਹੁਣ ਰਾਮਦੇਵ ਹੈ ਜਾਂ ਸ਼੍ਰੀ ਰਵੀ ਸ਼ੰਕਰ ਹੈ, ਉਸ ਤੋਂ ਪਹਿਲਾਂ ਜਿਹੜਾ ਇੱਕ ਸਾਈਂ ਬਾਬਾ ਖੜਾ ਕੀਤਾ ਹੋਇਆ ਸੀ, ਤੁਸੀਂ ਇਹਨਾਂ ਦੇ ਕਰਤੂਤਾਂ ਦੇਖੋ ਤੇ ਇਹ ਸਾਰੇ ਮੈਂਟਲੀ ਸਿੱਖ ਲੋਕ ਨੇ। ਲੇਕਿਨ ਕਿੰਨਾ ਵੱਡਾ ਹਿੱਸਾ ਜਿਹੜਾ ਇਹਨਾਂ ਨੇ ਲੋਕਾਂ ਦਾ, ਕਿਉਂਕਿ ਸਰਕਾਰ ਇਹਨਾਂ ਨੂੰ ਐਨਕਰੇਜ ਕਰਦੀ ਹੈ, ਇਹਨਾਂ ਦੇ ਸਮਾਗਮ, ਇਹਨਾਂ ਨੂੰ ਉਹਦਾ ਆਨਰ। ਹੁਣ ਰਾਮਦੇਵ ਪੰਜਾਬ ਜਾਏ, ਹਿਮਾਚਲ ਜਾਏ, ਹਰਿਆਣਾ, ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਦਿੱਤੀਆਂ ਹੋਈਆਂ ਨੇ ਔਰ ਉਹਦਾ ਸਵਾਗਤ, ਉਹਦੇ ਯੋਗਾ ਕੈਂਪ, ਉਸ ਦੇ ਦੂਜੇ ਤੀਜੇ ਤੇ ਜਦੋਂ ਫਿਰ ਕੁਝ ਨਿਕਲਦਾ ਫਿਰ ਉਹਦੇ ਨਾਲੋਂ ਵਿੱਤ ਕਰ ਲੈਂਦੇ ਨੇ ਕਿ ਨਹੀਂ। ਪਰ ਇਹ ਸਾਰੇ ਹੀ ਜਿਹੜੇ ਨੇ, ਇਹ ਸਾਰੀ ਬਾਬਾ ਵਾਰਫੇਅਰ ਹੀ ਥੋਪੀ ਹੋਈ ਹੈ। ਇਹਨਾਂ ਨੇ ਲੋਕਾਂ ਨੂੰ ਜਾਲ ਬਣਾ ਕੇ ਰੱਖਣਾ, ਸੁਪਰਸਟੀਸ਼ਨ ਦੇ ਵਿੱਚ ਰੱਖਣਾ, ਇਹਨਾਂ ਚੋਂ ਸਿਆਸੀ ਪਾਰਟ ਕੱਢਣਾ। ਹੁਣ ਇਹ ਜਦੋਂ ਰਾਮਦੇਵ ਔਰ ਉਹਨੂੰ ਉੱਥੋਂ ਲਿਆਂਦੇ, ਡਰਾਈਵਰ ਸੀ ਫੌਜ ਦੇ ਵਿੱਚ, ਕੀ ਨਾ ਅੰਨਾ ਹਜ਼ਾਰੇ ਜੀ, ਦਿੱਲੀ ਦੇ ਆ ਕੇ ਵਰਤ ਰਖਾਇਆ ਪਿਛਲੀ ਕਾਂਗਰਸ ਸਰਕਾਰ ਵੇਲੇ। 24/7 ਮੀਡੀਆ ਦੀਆਂ ਗੱਡੀਆਂ ਖੜੀਆਂ ਸੀ। ਅੰਨਾ ਹਜ਼ਾਰੇ ਨੂੰ ਐ ਬਣਾਤਾ ਵੀ ਜਿਵੇਂ ਗਾਂਧੀ ਤੋਂ ਬਾਅਦ ਇਹ ਨਵਾਂ ਗਾਂਧੀ ਜੰਮ ਪਿਆ। ਹੁਣ ਉੱਥੋਂ ਬੈਠ ਕੇ ਉਠਾਇਆ, ਕਿਸੇ ਨੇ ਪੁੱਛਿਆ, ਕਿਉਂਕਿ ਇਹ ਸਾਰੇ ਰਾਮਦੇਵ ਵੀ ਔਰ ਅੰਨਾ ਹਜ਼ਾਰੇ ਵੀ ਖੜੇ ਹੀ RSS ਨੇ ਕੀਤੇ ਸੀ। ਸੋ ਸੌਦਾ ਸਾਧ ਐਵੇਂ ਨਹੀਂ, ਇੰਨੇ ਕਰੋੜ ਦਾ 2 ਕਰੋੜ ਦਾ ਚੈੱਕ ਵੀ ਉਹਨਾਂ ਦਾ ਸੁਸ਼ੀਲ ਵਿੱਚ ਦੇਣ ਚਲਾ ਗਿਆ। ਉਹਦੇ ਡੇਰੇ ਚੋਂ ਕੀ ਨਿਕਲਿਆ, ਕਿੰਨੇ ਮੁਰਦੇ ਸੀ ਜਿਹੜੇ ਦਬਾਏ। ਪਹਿਲਾਂ ਆਇਆ ਜੀ ਹਰ ਇੱਕ ਤੇ ਦਰਖਤ ਲਗਾਇਆ ਹੋਇਆ, ਕੀ ਹੋਇਆ, ਉਹਨੂੰ ਮੌਕਾ ਦੇ ਦਿੱਤਾ ਕਿ ਭਾਈ ਕਿਉਂਕਿ ਸਾਰੇ ਆਪਰੇਸ਼ਨ ਹੀ ਇਹਨਾਂ ਦੇ ਖੜੇ ਕੀਤੇ ਹੋਏ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਰਿਪੋਰਟ ਤੋਂ ਬਾਅਦ ਰਿਪੋਰਟ ਦੱਸ ਰਹੀ ਹੈ ਕਿ ਉੱਥੇ ਸਟੇਟ ਆਫ ਅਫੇਅਰਸ ਕੀ ਹੈ, ਪਰ ਫਿਰ ਵੀ ਜੇ ਕਿਸੇ ਨੇ ਅੱਖਾਂ ਬੰਦ ਕਰਕੇ ਰੱਖਣੀਆਂ ਨੇ ਤਾਂ ਫਿਰ ਉਹਨਾਂ ਦੇ ਬਾਰੇ ਤਾਂ ਕੀ ਕਿਹਾ ਜਾ ਸਕਦਾ। ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਪੇਪਲ ਰਾਹੀਂ ਤੁਸੀਂ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।